ਸੁੱਚਾ ਤੇਲਾ। ਮੁੰਡ ਪੁਣੇ 'ਚ ਮੈਨੂੰ ਵੱਡਿਆਂ ਨਾਲ ਜੁੜ ਕੇ ਬਹਿਣ ਦਾ ਬੜਾ ਪੁੱਛ ਸੀ। ਜਿਹੜੇ ਵੇਲੇ ਮੇਰੇ ਹਾਣੀ ਮੁੰਡੇ ਲੰਮੀ ਘੋੜੀ, ਛੂਣ ਛੁਆਈ, ਬਾਂਦਰ ਕਿੱਲਾ ਜਾਂ ਕੋਕਲਾ ਛਪਾਕੀ ਖੇਡਦੇ ਪਏ ਹੁੰਦੇ, ਉਸ ਵੇਲੇ ਮੈਂ ਦਾਰੇ ਵਿੱਚ ਵੜ ਕੇ ਬੈਠਾ ਹੁੰਦਾ। ਮੈਨੂੰ ਹਾਣੀਆਂ ਨਾਲ ਰਲ ਕੇ ਖੇਡਣ ਚੰਗਾ ਨਹੀਂ ਸੀ ਲੱਗਦਾ। ਕਦੀ ਆਉਂਦਿਆਂ ਜਾਂਦਿਆਂ ਉਹਨਾਂ ਮੈਨੂੰ ਖੇਡਦਿਆਂ ਦਿਸ ਵੀ ਪੈਣਾ ਤਾਂ ਉਹਨਾਂ ਨੂੰ ਨੱਸਦਿਆਂ ਭੱਜਦਿਆਂ ਅਤੇ ਰੌਲਾ ਪਾਉਂਦਿਆਂ ਵੇਖ ਕੇ ਮੇਰਾ ਮਨ ਕਾਹਲਾ ਜਿਹਾ ਪੈ ਜਾਂਦਾ ਅਤੇ ਮੈਂ ਛੇਤੀ ਨਾਲ ਉੱਥੋਂ ਟੁਰ ਪੈਂਦਾ। ਦਾਰੇ 'ਚ ਬਹਿਣ ਦਾ ਮੈਨੂੰ ਬੜਾ ਚਾਅ ਆਉਂਦਾ ਸੀ। ਵੱਡੇ ਵਡੇਰੇ ਗੱਲੀਂ ਜੁੱਟੇ ਹੁੰਦੇ, ਹੁੱਕੇ ਦੀ ਨਾਲ ਫਿਰਦੀ ਟੁਰੀ ਜਾਂਦੀ ਅਤੇ ਵੰਨ ਸਵੰਨੀਆਂ ਗੱਲਾਂ ਦੇ ਲੌਆਂ ਦੇ ਲੌ ਇੰਝ ਉਸਰਦੇ ਲਗੇ ਆਉਂਦੇ ਜਿਵੇਂ ਜਵਾਰ। ਇੱਧਰੋਂ ਇੱਕ ਲੌ ਵੱਢ ਕੇ ਹਟੋ, ਉੱਧਰੋਂ ਦੂਜਾ ਲੌ ਤਿਆਰ ਹੋਇਆ ਹੁੰਦਾ। ਸਮਝ ਦੇ ਵਿੱਚੋਂ ਮੈਨੂੰ ਵਿਰਲੀ ਆਉਂਦੀ ਸੀ, ਪਰ ਗੱਲਾਂ ਦਾ ਇੰਝ ਇੱਕ ਤੋਂ ਇੱਕ ਚੜ੍ਹੀ ਆਵਣ ਬਹੁ ਨਵੇਕਲਾ ਜਾਪਦਾ ਸੀ ਅਤੇ ਉਹਦਾ ਚੱਸ ਸਵਾਦ ਵੀ ਢੇਰ ਆਉਂਦਾ ਸੀ। ਸੂਰਜ ਡੁੱਬਣ ਪਿੱਛੋਂ ਦਾਰੇ ਵਿੱਚ ਜਿੰਨੇ ਵੀ ਬੰਦੇ ਬਹਿੰਦੇ ਸਨ, ਬਾਬੇ ਹੁਕਮੇ ਦਾ ਉਹਨਾਂ ਵਿੱਚੋਂ ਨੰਬਰ ਸੀ। ਕਿਸੇ ਵੀ ਮੇਲ, ਕਿਸੇ ਵੀ ਵਣ ਦੀ ਗੱਲ ਛਿੜੀ ਹੁੰਦੀ, ਬਾਬਾ ਹੁਕਮਾ ਹੰਗੂਰਾ ਭਰਦਾ ਹੋਇਆ ਵਿੱਚ ਸਾਹ ਰਲਾਉਂਦਾ ਤਾਂ ਵੇਖਦਿਆਂ ਹੀ ਵੇਖਦਿਆਂ ਗੱਲ ਕਿੱਥੇ ਦੀ ਕਿੱਥੇ ਅੱਪੜ ਜਾਂਦੀ। ਇੰਝ ਹੀ ਹੁੰਦਾ ਜਿਵੇਂ ਝੱਟ ਕਰਕੇ ਗੱਲ ਨੂੰ ਚਾਰ ਚੰਨ ਹੀ ਲੱਗ ਜਾਂਦੇ। ਉੜਕ ਦਾਰੇ ਵਿੱਚ ਉਹ ਇਕੱਲਾ ਹੀ ਬੋਲਣ ਵਾਲਾ ਰਹਿ ਜਾਂਦਾ। ਹੋਰਨਾਂ ਸਭਨਾਂ ਦੇ ਮੂੰਹਾਂ ਨੂੰ ਤੇ ਜਿਵੇਂ ਜੰਦਰੇ ਵੱਜ ਜਾਂਦੇ। ਕੰਨਾਂ ਦੀਆਂ ਬਾਰੀਆਂ ਜ਼ਰੂਰ ਲੱਥ ਜਾਂਦੀਆਂ। ਦਾਰੇ ਵਿੱਚ ਹਰ ਕੋਈ ਉਹਦੀ ਗੱਲ ਸੁਣਦਿਆਂ ਸਾਹ ਲੈਣਾ ਭੁੱਲ ਜਾਂਦਾ। ਬਾਬਾ ਹੁਕਮਾ ਗੱਲ ਵਿੱਚ ਰਲਦਿਆਂ ਸਾਰ ਹਰ ਇੱਕ ਨੂੰ ਲਾਟੂ ਵਾਂਗ ਸਵਾ ਦਿੰਦਾ ਅਤੇ ਫਿਰ ਗੱਲਾਂ ਦੇ ਲੌ ਵਿੱਚੋਂ ਨਖੇੜ ਕੇ ਕੱਢੀ ਹੋਈ ਗੱਲ ਉਹਦੇ ਮੂੰਹੋਂ ਆ ਮੁਹਾਰੇ ਇੰਝ ਵੱਧਦੀ ਟੁਰੀ ਜਾਂਦੀ ਜਿਵੇਂ ਕੌੜੀ ਵੱਲ ਨਹੀਂ ਵੱਧਦੀ, ਅਤੇ ਸੁਣਦਿਆਂ ਸੁਣਦਿਆਂ ਉਹ ਕੌੜੀ ਵੱਲ ਪੂਰੇ ਆਲ ਦੁਆਲੇ ਨੂੰ ਕੱਜ ਲੈਂਦੀ। ਬਾਬੇ ਹੁਕਮੇ ਦੇ ਲਫ਼ਜ਼ਾਂ ਨਾਲ ਹੀ ਉਹਨੂੰ ਹੱਥ ਜਿੱਡੇ ਚੌੜੇ ਪੱਤਰ ਲੱਗਦੇ ਅਤੇ ਫਿਰ ਜਦੋਂ ਉਹ ਵੱਲ ਸੂਹੇ ਸਾਵੇ ਨੀਲੇ ਅਤੇ ਪੀਲੇ ਫੁੱਲ ਕੱਢਦੀ ਤਾਂ ਦਾਰੇ ਵਿੱਚ ਬੈਠੇ ਹਰ ਸੁਨੇਹਰ ਦੇ ਮੂੰਹੋਂ ਆਪ ਤਰਾਪ ਹੀ ਨਿਕਲ ਜਾਂਦਾ। ਵਾਹ ਬਾਬਿਆ ਹੁਕਮਿਆਂ, ਨਹੀਂ ਰੀਸਾਂ ਵਜਦੇ ਰਹੀਆਂ। ਐਡੀ ਪਿੜੀਆਂ ਵਾਲੀ ਗੱਲ ਤੇਥੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ। ਸੱਚੀ ਪੁੱਛੋ ਤਾਂ ਮੈਂ ਦਾਰੇ 'ਚ ਵੱਡਿਆਂ ਨਾਲ ਜਿਹੜਾ ਕੁਸਰ ਕੇ ਬਹਿੰਦਾ ਸਾਂ, ਉਹਦਾ ਇੱਕੋ ਇੱਕ ਕਾਰਨ ਬਾਬਾ ਹੁਕਮਾ ਅਤੇ ਉਹਦੀ ਗੱਲਬਾਤ ਸੀ। ਉਹ ਆਪ ਵੀ ਮੇਰਾ ਬਹੁ ਉਚੇਚ ਕਰਦਾ ਸੀ। ਦਾਰੇ ਦੇ ਵੇਲੇ ਤੂੰ ਵਾਹ ਵਾਗਦੀ ਹੀ ਮੈਂ ਘਰੋਂ ਨਿਕਲ ਕੇ ਬਾਬੇ ਹੁਕਮੇ ਦੇ ਵਿਹੜੇ ਦਾ ਗੇੜਾ ਲਾ ਹੁੰਦਾ ਸਾਂ, ਇਹ ਤਸੱਲੀ ਕਰਨ ਲਈ ਵੀ ਉਹ ਦਾਰੇ ਵਿੱਚ ਆਉਂਦਾ ਪਿਆ ਜਾਂ ਨਹੀਂ। ਸੁਣਾ ਫਿਰ ਬਿੱਲੂ, ਅੱਬੇ ਤੇਰੇ ਦਾ ਕੋਈ ਚਿੱਠੀ ਪੱਤਰ ਆਇਆ ਕਿ ਨਹੀਂ? ਉਹ ਮੇਰੇ ਨਾਲ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਰੋਜ਼ ਦਿਹਾੜੀ ਇਹੋ ਪੁੱਛਦਾ। ਮੈਂ ਰੋਜ਼ ਦਿਹਾੜੀ ਅੱਗੋਂ ਉਹਨੂੰ ਇਹੋ ਵਲਦਾ ਦਿੰਦਾ, ਆਹੋ ਬਾਬਾ, ਅੱਜ ਹੀ ਉਹਦੀ ਚਿੱਠੀ ਆਈ ਏ, ਤੈਨੂੰ ਬੜੀ ਬੜੀ ਸਲਾਮ ਦੁਆ ਲਿਖੀ ਹੋਈ ਸੋ। ਉਹ ਮੇਰਾ ਵਲਦਾ ਸੁਣ ਕੇ ਆਪਣੀਆਂ ਵੱਡੀਆਂ ਵੱਡੀਆਂ ਬੱਗੀਆਂ ਮੁੱਛਾਂ ਹੇਠੋਂ ਮੁਸਕਰਾਉਂਦਾ ਅਤੇ ਫਿਰ ਹੋਰ ਵੀ ਚਿੱਟੀ ਦੁੱਧ ਦਾੜੀ ਵਿੱਚ ਉਂਗਲਾਂ ਫੇਰਨ ਲੱਗ ਪਾਉਂਦਾ। ਉਹਦੇ ਮੁਸਕੜੇਵੇਂ ਅਤੇ ਦਾੜੀ ਵਿੱਚ ਉਂਗਲਾਂ ਫੇਰਨ ਤੋਂ ਕਈ ਵਾਰੀ ਮੈਨੂੰ ਇੰਝ ਜਾਪਦਾ ਜਿਵੇਂ ਉਹਨੂੰ ਪਤਾ ਹੋਵੇ ਵੀ ਦੂਰ ਪ੍ਰਦੇਸ਼ ਵਿੱਚ ਗਿਆ ਬੰਦਾ ਰੋਜ਼ ਕਿਵੇਂ ਚਿੱਠੀ ਲਿਖ ਸਕਦਾ ਅਤੇ ਉਹਦੀ ਲਿਖੀ ਚਿੱਠੀ ਰੋਜ਼ ਕਿਵੇਂ ਇੱਥੇ ਪੁੱਜ ਸਕਦੀ। ਮੈਂ ਇੱਕ ਦਿਹਾੜੇ ਉਹਨੂੰ ਇਸ ਬਾਰੇ ਪੁੱਛਿਆ ਅਤੇ ਉਹ ਆਪਣੇ ਮੂੰਹੋਂ ਹੀ ਮੰਨ ਗਿਆ। ਉਹ ਬਿੱਲੂ ਪੁੱਤਰ, ਤੇਰਾ ਪਿਓ ਆਪਣਾ ਯਾਰ ਵੀ ਹੈ ਅਤੇ ਭਰਾ ਵੀ। ਮੈਂ ਜਦੋਂ ਤੁਹਾਡੀ ਜੂਹੇ ਆਣ ਕੇ ਵਸਿਆ ਸਾਂ ਤਾਂ ਉਹਨੇ ਮੇਰਾ ਇੰਨਾ ਕੁ ਸਾਥ ਦਿੱਤਾ ਸੀ ਜਿੰਨਾ ਕੋਈ ਕੂੜ ਮਾਰ ਲਵੇ। ਸੱਚੀ ਤਾਂ ਇਹੋ ਹੀ ਆ ਭਈ ਅੱਜ ਜਿਹੜਾ ਮੈਂ ਇੱਥੇ ਵਸਦਾ ਪਿਆ ਤੇਰੇ ਪਿਓ ਦੀ ਮਿਹਰਬਾਨੀ ਦਾ ਹੀ ਸਿੱਟ ਹੈ। ਹੁਣ ਉਹ ਚਾਰ ਵਲੈਤਾਂ ਪਾਰ ਬੈਠਾ ਹੈ ਅਤੇ ਜੇ ਅਸੀਂ ਚਿੱਠੀ ਪੱਤਰ ਦੇ ਭੱਜੀਓਂ ਦਾ ਹਾਲ ਚਾਲ ਵੀ ਨਾ ਪੁੱਛੀਏ ਤਾਂ ਸਾਡੇ ਤੋਂ ਅਗਲੀ ਗੱਲ ਕਿਵੇਂ ਹੋ ਸਕਦੀ ਹੈ। ਚਿੱਠੀ ਪੱਤਰ ਰਾਹੀਂ ਮੇਰੇ ਅੱਬੇ ਦਾ ਹਾਲ ਪੁੱਛਣ ਮਗਰੋਂ ਬਾਬਾ ਰੋਜ਼ ਦਿਹਾੜੀ ਇੱਕ ਹੋਰ ਗੱਲ ਵੀ ਕਰਦਾ ਹੁੰਦਾ ਸੀ। ਆਂਦਾ ਹੁੰਦਾ ਸੀ, ਆਹ ਸੁੱਚਾ ਤੇਲਾ ਹੱਥ ਆ ਜਾਏ ਨਾ ਕਿਧਰੋਂ, ਫਿਰ ਮੈਂ ਤੇਰੇ ਪਿਓ ਨੂੰ ਇਹੋ ਜਿਹੀ ਬਾਂਕੀ ਅਤੇ ਫੁੱਲ ਤੋਂ ਵੀ ਹੌਲੀ ਜੁੱਤੀ ਸਿਉਂ ਕੇ ਘੱਲਾਂਗਾ ਕਿ ਪੈਰੀਂ ਪਾ ਕੇ ਕਿਤੇ ਬੰਨੇ ਨਿਕਲੇ ਤਾਂ ਮੇਮਾਂ ਉਹਦੇ ਪੈਰਾਂ ਵਾਲੀ ਬਿੱਟ ਬਿੱਟ ਤੱਕਦੀਆਂ ਰਹਿ ਜਾਣ। ਪਰ ਹੁਣ ਸੁੱਚਾ ਤੇਲਾ ਕਿੱਥੋਂ? ਜਦੋਂ ਕਦੀ ਆਉਂਦਾ ਸੀ ਉਦੋਂ ਹਰ 3-4 ਮਹੀਨੇ ਬੜੀ ਰੀਝ ਨਾਲ ਜੁੱਤੀ ਸਿਉਂ ਕੇ ਦੇਈਦੀ ਸੀ ਉਹਨੂੰ। ਇੰਨੀ ਗੱਲ ਕਰਕੇ ਬਾਬਾ ਹੁਕਮਾ ਚੁੱਪ ਹੋ ਜਾਂਦਾ ਜਿਵੇਂ ਕਿਸੇ ਡੂੰਘੀ ਸੋਚ 'ਚ ਪੈ ਗਿਆ ਹੋਵੇ। ਚੰਗਾ ਬਾਬਾ, ਮੈਂ ਫਿਰ ਜਾਨਾ, ਤੂੰ ਦਾਰੇ ਵਿੱਚ ਆਉਂਦਾ ਪਿਆ ਨਾ ਅੱਜ ਰਾਤੀ।
मैं ਉਹਦੇ ਵਿਹੜਿਓਂ ਨਿਕਲਣ ਤੋਂ ਪਹਿਲੋਂ ਪੁੱਛਦਾ। ਉਹ ਮੂੰਹੋਂ ਕੁਝ ਆਖਣ ਦੀ ਥਾਂ ਮਾੜਾ ਜਿਹਾ ਆਪਣਾ ਸਿਰ ਹਲੂਣ ਛੱਡਦਾ। ਬਾਬਾ ਹੁਕਮਾ ਕਸਬ ਵੱਲੋਂ ਮੋਚੀ ਸੀ। ਸਾਡੀ ਜੂਹ ਵਿੱਚ ਹੀ ਉਹਦਾ ਅੱਡਾ ਸੀ, ਜਿੱਥੇ ਉਹਦੇ ਪੁੱਤਰ ਭਤਰੀਏ ਜੁੱਤੀਆਂ ਸਿਉਂਦੇ ਸਨ। ਬਾਬਾ ਹੁਕਮਾ ਕਦੀ ਆਪ ਵੀ ਸਿਉਂਦਾ ਹੋਣਾ ਹੈ ਮੇਰੇ ਜੰਮਣ ਤੋਂ ਪਹਿਲਾਂ। ਮੈਂ ਤਾਂ ਜਦੋਂ ਦੀ ਹੋਸ਼ ਸੰਭਾਲੀ ਸੀ, ਉਹਨੂੰ ਧਾਗੇ ਨਾਲ ਮੋਮ ਲਾਵਣ ਅਤੇ ਵੱਟੀ 'ਤੇ ਰਛ ਤਰੀਖੇ ਕਰਨ ਤੋਂ ਅੱਡ ਕੋਈ ਹੋਰ ਕੰਮ ਕਰਦਿਆਂ ਕਦੀ ਨਹੀਂ ਸੀ ਵੇਖਿਆ। ਅੱਬਾ ਮੇਰਾ ਆਂਦਾ ਹੁੰਦਾ ਸੀ, ਬਾਬੇ ਹੁਕਮੇ ਤੋਂ ਵਧੀਆ ਜੁੱਤੀ ਸਿਉਣ ਵਾਲਾ ਸਾਡੇ ਇਲਾਕੇ 'ਚ ਨਾ ਕਦੀ ਹੋਇਆ ਅਤੇ ਨਾ ਹੀ ਕਦੀ ਹੋਣਾ ਹੈ। ਵਰਿਆਂ ਤੂੰ ਕੰਮ ਛੱਡਿਆ ਆ ਸੂ, ਪਰ ਜੇ ਹੁਣ ਵੀ ਕੰਮ 'ਤੇ ਬਹਿ ਜਾਵੇ, ਆਹ ਮੁੰਡੇ ਤੇ ਉਹਦੀ ਧੂੜ ਨੂੰ ਨਾ ਆਪੜ ਸਕਣ। ਐਵੇਂ ਤੇ ਨਹੀਂ ਨਾ ਆਂਦੇ, ਬੱਲੇ ਵੀ ਫਲਾਣਿਆ ਤੂੰ ਤਾਂ ਇੰਝ ਟੁਰਨਾ ਜਿਵੇਂ ਹੁਕਮੇ ਦੇ ਖੱਲੇ ਪਾਏ ਹੋਏ ਨਹੀਂ। ਕੰਮ ਦਾ ਤੇ ਮੈਂ ਦੱਸਿਆ ਨਾ ਵੀ ਬਾਬੇ ਹੁਕਮੇ ਦੇ ਪੁੱਤਰ ਭਤਰੀਏ ਕਰਦੇ ਸਨ, ਪਰ ਜਿੱਥੋਂ ਤਾਈਂ ਨਾਂ ਦੀ ਗੱਲ ਸੀ, ਉਹ ਬਾਬੇ ਹੁਕਮੇ ਦਾ ਹੀ ਵੱਜਦਾ ਸੀ। ਉਹਦੇ ਨਾਂ ਪਿੱਛੇ ਹੀ ਦੁਨੀਆ ਦੂਰੋਂ ਦੂਰੋਂ ਜੁੱਤੀਆਂ ਸਿਵਾਉਣ ਲਈ ਸਾਡੀ ਜੂਏ ਆਉਂਦੀ ਸੀ। ਅੱਗੋਂ ਉਹ ਥੋੜ੍ਹਾ ਕੀਤਿਆਂ ਸਾਈ ਬਿਆਨਾਂ ਨਹੀਂ ਸਨ ਫੜਦੇ। ਜੇ ਫੜਦੇ ਸਨ ਤਾਂ ਤਿੰਨਾਂ ਚੌਂ ਮਹੀਨਿਆਂ ਤੋਂ ਘੱਟ ਦਾ ਕਾਰਾ ਨਹੀਂ ਸਨ ਕਰਦੇ। ਜੇ ਕੋਈ ਚੋਖਾ ਹੀ ਕਾਲਾ ਹੁੰਦਾ ਤਾਂ ਉਹਨੂੰ ਸਾਫ਼ ਚਿੱਟੇ ਲਫ਼ਜ਼ਾਂ 'ਚ ਨਾ ਕਰ ਛੱਡਦੇ। ਮੀਆਂ ਜੀ, ਅਸਾਂ ਕਾਲੀ ਦਾ ਤਾਂ ਕੰਮ ਹੀ ਨਹੀਂ ਕੀਤਾ ਕਦੀ। ਤੁਸੀਂ ਕਿਤੋਂ ਹੋਰ ਦਿਓ ਸਿਵਾ ਲਵੋ, ਸਾਥੋਂ ਸਿਵਾਣੀ ਜੇ ਤਾਂ ਸਬਰ ਨਾਲ ਸਿਵਾਂਗੇ। ਓੜਕ ਅਗਲੇ ਨੂੰ ਉਹਨਾਂ ਦੀ ਮੰਨਣੀ ਪੈਂਦੀ। ਮੈਨੂੰ ਬੜੀ ਰੀਝ ਸੀ ਬਾਬੇ ਹੁਕਮੇ ਨੂੰ ਕੰਮ ਕਰਦਿਆਂ ਵੇਖਣ ਦੀ। ਇਹ ਰੀਝ ਮੇਰੇ ਮਨ ਵਿੱਚ ਉਹਦੀਆਂ ਗੱਲਾਂ ਸੁਣ ਕੇ ਜਾਗੀ ਸੀ। ਮੈਂ ਸੋਚਦਾ ਸਾਂ ਵੀ ਉਹ ਦਾਰੇ ਵਿੱਚ ਬੈਠਾ ਐਡੇ ਝੱਸ ਨਾਲ ਜਿਹੜੀਆਂ ਗੱਲਾਂ ਕਰ ਲੈਂਦਾ, ਇਹਦੇ ਪਿੱਛੇ ਜ਼ਰੂਰ ਉਹਦੀ ਕਸਬ ਕਲਾ ਦਾ ਹੱਥ ਹੈ। ਪਰ ਇਹ ਰੀਝ ਜਦੋਂ ਵੀ ਮੇਰੇ ਮਨ ਵਿੱਚ ਜਾਗਦੀ, ਮੈਨੂੰ ਉਹਦੀ ਆਹ ਸੁੱਚਾ ਧਿੱਲਾ ਲੱਭ ਪਵੇ ਨਾ ਕਦੀ ਵਾਲੀ ਗੱਲ ਚੇਤੇ ਆ ਜਾਂਦੀ। ਮੈਂ ਸੋਚਦਾ ਕਿ ਇਹ ਸੁੱਚਾ ਧਿੱਲਾ ਸਾਡੇ ਦੇਸ਼ ਵਿੱਚ ਨਹੀਂ ਹੁੰਦਾ। ਜੇ ਕਦੀ ਮੈਨੂੰ ਇਹਦੀ ਦੱਸ ਪੈ ਜਾਵੇ ਤਾਂ ਮੈਂ ਆਪ ਮੁੱਲ ਧਾਰ ਕੇ ਬਾਬੇ ਨੂੰ ਲਿਆ ਦੇਵਾਂ ਅਤੇ ਫਿਰ ਆਖਾਂ, ਲੈ ਬਾਬਾ, ਇਹੋ ਹੀ ਆ ਸੁੱਚਾ ਧਿੱਲਾ ਜਿਹਨੂੰ ਚੇਤੇ ਕਰਦਾ ਹੁੰਦਾ ਸੈਂ। ਲੈ ਆਇਆ ਪਿਆ ਈ, ਹੁਣ ਤੂੰ ਅੱਡੇ 'ਤੇ ਬਹਿ ਕੇ ਮੇਰੇ ਪਿਓ ਦੀ ਜੁੱਤੀ ਸਿਉਂ। ਮੈਂ ਤੈਨੂੰ ਕੰਮ ਕਰਦੇ ਨੂੰ ਵੀ ਤਾਂ ਵੇਖਾਂ ਭਲਾ ਕਿਵੇਂ ਕਰਨਾ। ਪਰ ਬੜੀ ਸਾਫ਼ ਗੱਲ ਏ ਵੀ ਸੁੱਚਾ ਧਿੱਲਾ ਜਿਹਦੀ ਗੱਲ ਬਾਬਾ ਹੁਕਮਾ ਐਡੇ ਹਿਰਖ ਨਾਲ ਕਰਦਾ ਸੀ, ਉਹਦੀ ਦੱਸ ਮੈਨੂੰ ਅਸਲੋਂ ਹੀ ਲਵੇ ਛੋਰ ਨੂੰ ਕਿੱਥੋਂ ਪੈਣੀ ਸੀ। ਮੈਂ ਤੇ ਬਾਬਾ ਹੁਕਮਾ ਦੋਵੇਂ ਦਾਰੇ ਵਿੱਚ ਉੱਠ ਕੇ ਰਾਤ ਨੂੰ ਇਕੱਠੇ ਹੀ ਘਰਾਂ ਨੂੰ ਪਰਤਦੇ ਹੁੰਦੇ ਸਾਂ। ਮੈਂ ਰੋਜ਼ ਨਿਸ਼ਚਾ ਧਾਰਦਾ ਵੀ ਅੱਜ ਰਾਤੀ ਬਾਬੇ ਨੂੰ ਇਹ ਸੁੱਚੇ ਧਿੱਲੇ ਬਾਰੇ ਸਰਪਰ ਪੁੱਛਣਾ ਹੈ, ਪਰ ਰੋਜ਼ ਰਾਤ ਨੂੰ ਘਰੀ ਮੁੜਦਿਆਂ ਇਹ ਗੱਲ ਮੈਨੂੰ ਭੁੱਲ ਜਾਂਦੀ। ਬਾਬਾ ਰਾਹ ਵਿੱਚ ਕੋਈ ਨਾ ਕੋਈ ਫੇਰ ਅਜਿਹੀ ਗੱਲ ਛੇੜ ਛੱਡਦਾ ਸੀ ਜਿਹੜੀ ਕਿਸੇ ਹੋਰ ਪਾਸੇ ਚਿੱਤ ਹੋਣ ਹੀ ਨਹੀਂ ਸੀ ਦਿੰਦੀ। ਇੱਕ ਰਾਤ ਇੰਝ ਹੀ ਅਸੀਂ ਦਾਰੇ ਵਿੱਚੋਂ ਇਕੱਠੇ ਪਰਤਦੇ ਪਏ ਸਾਂ ਕਿ ਮੈਨੂੰ ਇੱਕੋ ਵਾਰੀ ਸੁੱਚੇ ਧਿੱਲੇ ਦਾ ਚੇਤਾ ਆ ਗਿਆ ਅਤੇ ਮੈਂ ਬਾਬੇ ਨੂੰ ਪੁੱਛ ਹੀ ਲਿਆ, ਬਾਬਾ ਅੱਜ ਇਹ ਤਾਂ ਦੱਸ ਵੀ ਕੀ ਇਹ ਧਿੱਲਾ ਇੱਥੋਂ ਕਿਧਰੋਂ ਨਹੀਂ ਮਿਲਦਾ? ਮਿਲਦਾ ਪੁੱਤਰਾ, ਪਰ ਉਹ ਸੁੱਚਾ ਨਹੀਂ ਹੁੰਦਾ, ਉਸ ਵੱਲ ਦਾ ਦਿੱਤਾ। ਅਤੇ ਫਿਰ ਸੁੱਚਾ ਕਿੱਥੋਂ ਮਿਲਦਾ? ਕਦੀ ਉੱਧਰੋਂ ਮਿਲਦਾ ਹੁੰਦਾ ਸੀ, ਹੁਣ ਮੈਂ ਵੇਖਿਆ ਉੱਧਰ ਵੀ ਸੁੱਚਾ ਧਿੱਲਾ ਕੋਈ ਨਹੀਂ ਰਿਹਾ, ਖੋਟ ਹੀ ਖੋਟ ਹੋ ਗਿਆ ਦੋਹੀਂ ਪਾਸੀ। ਬਾਬਾ ਉੱਧਰੋਂ ਕਿਧਰੋਂ? ਪਾਰਲੇ ਬੰਨੇ ਦੀ ਗੱਲ ਪਿਆ ਕਰਨਾ। ਪਾਰਲੇ ਬੰਨੇ ਦੀ? ਕਿਹੜਾ ਪਾਰਲਾ ਬੰਨਾ? ਹੱਦੋਂ ਪਾਰਲਾ ਬਿੱਲੂ, ਹੋਰ ਕਿਹੜਾ? ਪਿਓ ਤੇਰੇ ਨੂੰ ਤਿੱਲੇ ਵਾਲੀ ਜੁੱਤੀ ਪਾਉਣ ਦਾ ਬੜਾ ਸ਼ੌਂਕ ਸੀ। ਮੈਂ ਵੀ ਹਮੇਸ਼ ਤਿੱਲੇ ਦਾ ਹੀ ਕੰਮ ਕੀਤਾ ਸੀ। ਇੱਥੋਂ ਹੀ ਮੇਰਾ ਉਹਦਾ ਸਲੂਕ ਪਿਆਰ ਬਣਿਆ। ਆਵੇਂ ਨਾ ਝੱਟ ਇੱਥੇ ਲੱਕੜ 'ਤੇ ਬਹਿ ਜਾਈਏ ਘੜੀ, ਫਿਰ ਚੱਲਾਂਗੇ। ਨਾਲੇ ਜਿਹੜੀ ਗੱਲ ਛੇੜੀ ਉਹਨੂੰ ਵੀ ਪੂਰੀਆਂ ਕਰਦੇ ਚੱਲੀਏ। ਅਸੀਂ ਦੋਵੇਂ ਜਣੇ ਤੇਲੀਆਂ ਦੀ ਕੰਧ ਨਾਲ ਵਰਿਆਂ ਤੋਂ ਪਈ ਪੁਰਾਣੀ ਲੱਕੜ 'ਤੇ ਬਹਿ ਗਏ। ਮਗਰੋਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਹਾਂ। ਬਾਬੇ ਨੇ ਗੱਲ ਦਾ ਮੁੱਢ ਬੰਨਿਆ। ਤਰਨਤਾਰਨ ਤਹਿਸੀਲ ਵਿੱਚ ਪਿੰਡ ਹੁੰਦਾ ਸੀ ਸਾਡਾ। ਨਾਂ ਕੀ ਲੈਣਾ? ਉਂਝ ਵੀ ਮੈਂ ਦਿਲ ਦਾ ਚੋਖਾ ਹੌਲਾ, ਐਵੇਂ ਬੇਸਵਾਦੀ ਹੋਵੇਗੀ। ਇਹੋ ਜੁੱਤੀਆਂ ਸਿਉਣ ਦਾ ਕਸਬ ਸੀ ਸਾਡਾ ਉੱਥੇ ਵੀ। ਜਿਵੇਂ ਇੱਥੇ ਅੱਲਾ ਦਾ ਢੇਰ ਤਰਸੇ, ਇੰਜੀ ਉੱਥੇ ਵੀ ਬੜੀ ਖੈਰ ਸੀ। ਸਾਨੂੰ 5 ਭਰਾਵਾਂ ਨੂੰ ਪਿਓ ਸਣੇ ਕੰਮ ਕਰਦਿਆਂ ਵਾਰ ਨਹੀਂ ਸੀ ਆਉਂਦਾ। 4 ਚੌਧੀ ਸਾਡੀਆਂ ਸੀਤੀਆਂ ਜੁੱਤੀਆਂ ਹੀ ਪਾਉਂਦੀ ਸੀ। ਉਜਾੜੇ ਪੈ, ਹਰ ਪਾਸੇ ਅੱਗਾਂ ਲੱਗੀਆਂ। ਦੁਨੀਆ ਕੁੱਤਿਆਂ ਬਿੱਲਿਆਂ ਅਤੇ ਚੂਹਿਆਂ ਵਾਂਗੂ ਮਾਰੀ ਜਾਣ ਲੱਗੀ
ਤਾਂ ਸਾਡੀਆਂ ਨੀਂਦਰਾਂ ਵੀ ਹਰਾਮ ਹੋਵਣ ਲੱਗ ਪਈਆਂ। ਪਿੰਡ ਵਾਲਿਆਂ ਸਾਨੂੰ ਬਥੇਰੀ ਤਸੱਲੀ ਦਿੱਤੀ। ਸਾਡੇ ਹੁੰਦਿਆਂ ਕੋਈ ਤੁਹਾਡੀ ਧੂੜ ਵੱਲ ਨਹੀਂ ਵੇਖਣ ਲੱਗਾ। ਤੁਸੀਂ ਚੁੱਪ ਕਰਕੇ ਇੱਥੇ ਹੀ ਟਿਕੇ ਰਹੋ। ਪਰ ਸਾਡੇ ਤੋਂ ਉੱਥੇ ਟਿਕਣਾ ਦਿਨੋਂ ਦਿਨ ਔਖਾ ਹੁੰਦਾ ਜਾਂਦਾ ਸੀ। ਜਿਵੇਂ ਜਿਵੇਂ ਲੋਕਾਂ ਦੇ ਮਰਨ ਦੀਆਂ ਖਬਰਾਂ ਪੜ੍ਹਦੀਆਂ ਅਸੀਂ ਹੋਰ ਤਲਟ ਜਾਂਦੇ। ਉੜਕ ਅਸੀਂ ਹਰ ਸ਼ੈ ਸਾਂਭ ਕੁੰਝ ਕੇ ਟੁਰ ਪਿਆ ਉੱਥੋਂ। ਸਾਰਾ ਪਿੰਡ ਛੱਡਣ ਆਇਆ ਸਾਨੂੰ ਬਰੂਹਾਂ ਤਾਈਂ। ਹੱਦ ਸਾਥੋਂ ਕੋਈ ਚੌਖੀ ਦਰਾਡੀ ਨਹੀਂ ਸੀ, ਪਰ ਜਿਹੜੀ ਰਾਤ ਦੀ ਹਨੇਰੀ ਝੁੱਲੀ ਹੋਈ ਸੀ ਉਹਦੀ ਪਾਰੋਂ ਵਰਿਆਂ ਦੇ ਪੰਨ ਤੇ ਜਾ ਖਲੋਤੀ ਸੀ। ਰਾਹ ਵਿੱਚ ਸਾਨੂੰ ਹੋਰ ਵੀ ਕਈ ਟਾਬਰੀਆਂ ਰਲੀਆਂ ਉਜੜ ਕੇ ਇੱਧਰ ਨੂੰ ਆਉਂਦੀਆਂ ਹੋਈਆਂ। ਇੰਜ ਅਸੀਂ ਵਾਹਵਾ ਸਾਰੇ ਲੋਕ ਹੋ ਗਏ। ਉਦੋਂ ਅਸੀਂ ਹੱਥ ਤੇ ਅਪੜੇ ਹੀ ਪੈ ਸਾਂ ਜਦੋਂ ਹੋਣੀ ਨੇ ਸਾਡੇ ਉੱਤੇ ਆਪਣਾ ਵਾਰਾ ਕੀਤਾ। ਇੱਧਰੋਂ ਉਜੜ ਕੇ ਜਾਂਦਿਆਂ ਦਾ ਇੱਕ ਜੱਥਾ ਆਵਿਆ। ਸਾਨੂੰ 30-40 ਬੰਦੇ ਮਾਰੇ ਗਏ ਸਾਡੇ, ਤੇ ਮਰਨ ਵਾਲਿਆਂ ਵਿੱਚ ਮੈਥੋਂ ਵੱਡੇ 3 ਭਰਾ ਤੇ ਸਾਡਾ ਪਿਓ ਵੀ ਸੀ। ਮੈਨੂੰ ਵੀ ਡਾਢੀਆਂ ਸੱਟਾਂ ਵੱਜੀਆਂ। ਅਗਲਾ ਪੰਧ ਅਸਾਂ ਫਿਰ ਪੁੱਤਰਾ ਸੂਲਾਂ ਤੇ ਹੀ ਕੀਤਾ। ਬੜੀਆਂ ਆਲੀਆਂ ਨਾਲ ਅਸੀਂ ਹੱਦ ਲੰਘੇ। ਪਹਿਲਾਂ ਤੇ ਕਿੰਨਾ ਚਿਰ ਇੱਧਰ ਕੈਂਪ 'ਚ ਪੈ ਰਿਹਾ, ਮੁੜ ਇੱਥੋਂ ਚੁੱਕੇ ਉਹਨੇ ਤੇ ਸ਼ੇਖੂਪੁਰੇ ਲਿਆ ਸੁੱਟੇ ਉਹਨੇ। ਥਾਂ ਉਂਝ ਸਾਨੂੰ ਸਿਰ ਲੁਕਾਉਣ ਲਈ ਵਾਹਵਾ ਹੀ ਚੰਗੀ ਜੁੜ ਗਈ। ਲਾਲੀਆਂ ਦਾ ਜਹਾਜ਼ ਜਿੱਡਾ ਘਰ ਸੀ, ਬੜਾ ਹੀ ਸੋਹਣਾ ਤੇ ਰੀਝਾਂ ਦਾ ਬਣਿਆ ਆ, ਜਿਵੇਂ ਦੇ ਇਹਨਾਂ ਦੇ ਬਣੇ ਹੁੰਦੇ ਨੇ। ਸਗਵਾਂ ਉਂਝੇ ਦਾ, ਸਗੋਂ ਉਹਦੇ ਤੋਂ ਵੀ ਕੁਝ ਵੱਧ। ਲਾਲੇ ਢੇਰ ਸੌਖੇ ਬੰਦੇ ਜਾਪਦੇ ਸਨ। ਅਸੀਂ ਕਦੀ ਅਜਿਹਾ ਘਰ ਸੁਪਨੇ ਵਿੱਚ ਵੀ ਨਹੀਂ ਸਨ ਵੇਖੇ। ਛੱਜਿਆਂ ਰੌਂਸਾਂ ਤੇ ਚਰੋਖਿਆਂ ਵਾਲੇ ਘਰ, ਉੱਚੀਆਂ ਛੱਤਾਂ ਤੇ ਖੁੱਲ੍ਹੀਆਂ ਬਾਰੀਆਂ ਵਿੱਚ ਸੋਹਣੀਆਂ ਕਾਰਨਸਾਂ ਤੇ ਲੱਕੜ ਦੀਆਂ ਅਲਮਾਰੀਆਂ। ਸੱਚੀ ਦੱਸਾਂ ਤੇ ਸਾਨੂੰ ਉੱਥੇ ਰਹਿੰਦਿਆਂ ਡਰ ਆਵੇ। ਇਹੋ ਹੀ ਜਾਪੇ ਹੁਣੇ ਮਾਲਕਾਂ ਆ ਜਾਣਾ ਤੇ ਸਾਨੂੰ ਕੱਢ ਦੇਣਾ ਉਹਨਾਂ ਆਪਣੇ ਏਡੇ ਸੋਹਣੇ ਘਰ 'ਚੋਂ। ਤਾਂ ਵੀ ਅਸੀਂ ਦੜ ਵੱਟ ਕੇ ਟਿਕੇ ਰਹਿ। ਟੱਬਰ 'ਚ ਹੁਣ ਮੈਂ ਹੀ ਸਾਰਿਆਂ ਤੋਂ ਵੱਡਾ ਸਾਂ। ਨਿੱਕਾ ਅਸਲੋਂ ਹੌਲਾ ਸੀ। ਆਪੋਂ ਕੋਈ ਕੰਮ ਵਿੱਢਣ ਜੋਗਾ ਨਹੀਂ ਸਾਂ। ਦੁੱਖਾਂ ਤੇ ਗਮਾਂ ਦੀ ਫੰਡੀ ਵਡੇਰੀ ਮਾਂ, ਮੋਏ ਹੋਏ ਭਰਾਵਾਂ ਦਾ ਜੀਆ ਜੰਤ, 2 ਨਿੱਕੇ ਭੈਣ ਭਰਾ, ਫਿਰ ਮੇਰੀ ਆਪਣੀ ਯਾਲਦਾਰੀ। ਏਡੀ ਭਾਰੀ ਗੱਡ ਮੈਨੂੰ ਇਕੱਲੇ ਨੂੰ ਹੀ ਛਿਕਣੀ ਪੈਣੀ ਸੀ। ਬੰਨੇ ਕਿਸੇ ਕੰਮ ਦਾ ਨਾ ਕੋਈ ਹੱਜ ਸੀ ਤੇ ਨਾ ਕੋਈ ਹਾਲ। ਪੱਲੇ ਅੱਲਾ ਵਾਲੀ ਕੋਈ ਸ਼ੈ ਨਹੀਂ ਸੀ ਜਿਹੜੀ ਵੇਚ ਵੱਟ ਕੇ ਆਪਣਾ ਅੱਡਾ ਹੀ ਲਾ ਬਹਿੰਦਾ ਕਿਤੇ। ਸਾਰੀ ਦਿਹਾੜੀ ਉਰਾਂ ਪਰਾਂ ਧੱਕੇ ਠੁੱਡੇ ਖਾ ਕੇ ਜਿਹੜਾ ਛਿੱਲੜ ਲੱਭਦਾ ਉਹਦੇ ਨਾਲ ਡੰਗ ਨਾ ਲੰਘਦਾ। ਕਦੀ ਸੋਚਿਆ ਵੀ ਨਹੀਂ ਸੀ ਇੰਜ ਅੰਨਾ ਨਾ ਕਰਦਿਆਂ ਫਿਰਨ ਦਾ। ਰੋ ਪਿੱਟ ਕੇ ਵੇਲਾ ਕੱਢਿਆ। ਧੂੜ ਤੇ ਭੁੱਬਲ ਥੋੜ੍ਹਾ ਬਹਿਣ ਲੱਗੀ ਤਾਂ ਨਿੱਕੇ ਮੋਟੇ ਕੰਮਾਂ ਕਾਰਾਂ ਦੀ ਨੀਵੀਂ ਜੋਤ ਮੁੜ ਜਗਣੀ ਚਾਲੂ ਹੋਈ। ਉਦੋਂ ਹੀ ਮੈਨੂੰ ਸੁੱਚੇ ਤੇਲੇ ਵਾਲਾ ਰਾਹ ਖਾਲੀ ਦਿੱਤਾ। ਇੱਧਰ ਸੁੱਚੇ ਤੇਲੇ ਦਾ ਲੰਮਾ ਘਾਲ ਸੀ, ਉੱਧਰ ਮੇਰੇ ਹਿਸਾਬ ਨਾਲ ਕੋਈ ਤੁਰਤਾ ਜੀ ਨਹੀਂ ਸੀ। ਦਿਲ ਵਿੱਚ ਆਈ ਕਿਉਂ ਨਾ ਉੱਧਰੋਂ ਲਿਆ ਕੇ ਇੱਧਰ ਵੇਚਾਂ। ਆਸਿਓਂ ਪਾਸਿਓਂ ਸੂਹ ਕੱਢੀ ਤਾਂ ਪਤਾ ਲੱਗਾ ਵੀ ਕਿੰਨੇ ਹੀ ਲੋਕ ਸਨ ਜਿਹੜੇ ਹੱਦ ਟੱਪ ਕੇ ਉੱਧਰ ਜਾਂਦੇ ਸਨ ਤੇ ਕਈਆਂ ਵਣਾਂ ਦੀਆਂ ਚੀਜ਼ਾਂ ਵਸਤਾਂ ਲਿਆ ਕੇ ਇੱਧਰ ਖੱਟੀਆਂ ਖੜਦੇ ਪਏ ਸਨ। ਹੱਦ ਤੇ ਪਾਰਤ ਬੜੀ ਸੀ, ਪਰ ਜਿੰਨੀ ਕਰੜੀ ਅੱਜ ਸੁਣਨੇ 'ਚ ਆਉਂਦੀ ਇੰਨੀ ਕਰੜੀ ਨਹੀਂ ਸੀ। ਹੱਦ ਦਾ ਕੰਮ ਕਰਨ ਵਾਲੇ ਰਾਤ ਦੇ ਹਨੇਰੇ 'ਚ ਅਡੋਲ ਹੀ ਪਾਰ ਉਰਾਰ ਹੋ ਜਾਂਦੇ ਸਨ, ਪਰ ਨੂੰ ਖਬਰ ਵੀ ਨਹੀਂ ਸੀ ਹੁੰਦੀ। ਲੈ ਵੀ ਮੈਂ ਵੀ ਟੁਰ ਪਿਆ ਭੁੱਖਾਂ ਦਾ ਮਾਰਿਆ ਤੇ ਫਾਕਿਆਂ ਦਾ ਕੁੱਠਿਆ ਇਸੇ ਵਾਟੇ। ਪਹਿਲੇ ਫੇਰੇ ਹੀ ਸਾਰੇ ਡਰ ਡੁੱਕਰ ਲੈ ਗਏ। ਦੂਜਾ ਫੇਰਾ ਮੇਰਾ ਪਹਿਲੇ ਤੋਂ ਵੀ ਚੰਗਾ ਰਿਹਾ। ਘਰ ਦੀ ਦਾਲ ਰੋਟੀ ਦਾ ਆਸਰਾ ਬਣਨ ਲੱਗ ਪਿਆ। ਉੱਧਰੋਂ ਲਿਆਂਦਾ ਸੁੱਚਾ ਤਿੱਲਾ ਦੂਣੇ ਪਾ ਤੇ ਇੱਧਰ ਵਿਕ ਜਾਂਦਾ ਸੀ ਤੇ 4 ਛਿੱਲੂ ਚੰਗੀਆਂ ਲੱਭ ਜਾਂਦੀਆਂ ਸਨ। ਤੀਜੇ ਫੇਰੇ ਮੈਂ ਗਿਆ ਮੁੜ, ਪਰ ਨੱਪਿਆ ਗਿਆ। ਅਗਲਿਆਂ ਬਾਜ਼ਾਰ ਵਿੱਚ ਹੀ ਆਣ ਫੜਿਆ ਮੈਨੂੰ। ਕਾਗਜ਼ ਪੱਤਰ ਹੈ ਕੋ ਨਹੀਂ ਸੀ ਮੇਰੇ ਕੋਲ ਹੱਦ ਟੱਪਣ ਦਾ। ਉਹਨਾਂ ਪਹਿਲਾਂ ਤੇ ਬਣਾ ਕੇ ਘੜਿਆ ਮੈਨੂੰ ਉੱਥੇ ਬਾਜ਼ਾਰ ਵਿੱਚ ਹੀ, ਫਿਰ ਮੋਟਰ ਵਿੱਚ ਪਾ ਕੇ ਲੈ ਗਏ ਤੇ ਹਵਾ ਲਾਟ ਵਿੱਚ ਲਿਜਾ ਸੁੱਟੇ ਉਹਨੇ। ਮੇਰੇ ਤੇ ਪ੍ਰਾਣ ਹੀ ਟੁੱਟ ਗਏ ਜਦੋਂ ਮੈਂ ਆਪਣੇ ਪਿਛਲੇ ਜੀਆਂ ਦਾ ਸੋਚਿਆ ਤੇ ਮੈਨੂੰ ਤੇ ਲੱਗ ਗਏ ਪਛਤਾਵੇ। ਚੋਰਾਂ ਮੈਂ ਆਪਣੇ ਆਪ ਨਾਲ ਉਸ ਕਾਲ ਕੋਠੜੀ ਵਿੱਚ ਪਿਆ ਆ। ਕੀ ਲੋੜ ਸੀ ਇਸ ਕੁੱਤੇ ਕੰਮ 'ਚ ਵੜਨ ਦੀ। ਦਿਹਾੜੀ ਡੱਪਾ ਕਰਕੇ ਹੀ ਵੇਲਾ ਟਪਾਈ ਰੱਖਦਾ ਤੇ ਉਹ ਚੰਗਾ ਨਹੀਂ ਸੀ ਇੱਥੇ ਬੇਤਵਾਣਿਆਂ ਤੇ ਬੇਪੁਰਾਣਿਆਂ ਹੋ ਕੇ ਆ ਪੈਣ ਨਾਲੋਂ। ਹੁਣ 2 ਨਹੀਂ ਤੇ 1.5 ਵਰਾ ਤੇ ਇਹ ਆਉਣ ਨਹੀਂ ਦੇਣ ਲੱਗੇ ਬੰਨੇ। ਪਿੱਛੋਂ ਘਰ ਵਾਲਿਆਂ ਦਾ ਕੌਣ ਵਾਲੀ ਵਾਰਸ ਹੋਵੇਗਾ। ਸਾਰੀ ਰਾਤ ਇਹਨਾਂ ਹੀ ਖਿਆਲਾਂ ਦੀਆਂ ਹਾਠਾਂ ਨਾਲ ਰੂਹ ਬੌਰਾ ਹੁੰਦਾ ਰਿਹਾ। ਹੱਡਾਂ ਵਿੱਚੋਂ ਨਿਕਲਦੀਆਂ ਚੀਸਾਂ ਵੀ ਕਿਹੜਾ ਕਰਾਰ ਲੈਣ
ਪੱਟੀਆਂ